ਪੰਜਾਬ ਦੇ 14 ਕਰੋੜ ਬੇਜ਼ੁਬਾਨਾਂ ਦੀ ਮਾਂ ਬੋਲੀ ਵਿੱਚ ਗੁਜ਼ਰੇ 35 ਵਰਿਆਂ ਤੋਂ ਮੁਸਲਸਲ ਛਪਣ ਵਾਲਾ ਪੰਜਾਬ ਤੇ ਪੰਜਾਬੀ ਦੇ ਆਇਨੀ ਕਾਨੂੰਨੀ ਸਿਆਸੀ ਹੱਕਾਂ ਦਾ ਤਰਜਮਾਨ ਤੇ ਰਾਖਾ ਪੰਜਾਬੀ ਜ਼ੁਬਾਨੋਂ ਅਦਬ ਸ਼ਾਇਰੀ ਕਾਲਮ ਨਿਗਾਰੀ ਖੋਜਕਾਰੀ ਪੰਜਾਬੀ ਹੀਰੋਇਜ਼ਮ ਤੇ ਪੰਜਾਬ ਦੀ ਤਾਰੀਖ ਦਾ ਘਰ ਤੇ ਮਾਂ ਬੋਲੀ ਨੂੰ ਦਰਪੇਸ਼ ਮਸਲਿਆਂ ਪੰਜਾਬੀ ਐਕਟਿਵਿਜ਼ਮ ਤੇ ਪੰਜਾਬੀ ਜ਼ੁਬਾਨ ਤਹਿਰੀਕ ਨਾਲ ਜੁੜਿਆ ਰੋਜ਼ਵਾਰ ਭੁਲੇਖਾ ਦਰ ਹਕੀਕਤ ਪੰਜਾਬੀ ਸਹਾਫਤ ਜਾਂ ਪੰਜਾਬੀ ਪਰਚਕਾਰੀ ਦੇ ਵਿੱਚ ਇੱਕ ਮੌਜਜ਼ਾ ਹੈ। ਮੌਜਜ਼ਾ ਇਸ ਲਈ ਹੈ ਕਿ 14 ਕਰੋੜ ਪੰਜਾਬੀ ਬੋਲਣ ਵਾਲਿਆਂ ਦੇ ਸੂਬੇ ਵਿੱਚ ਜਿੱਥੇ ਪੰਜਾਬ ਹੁਕੂਮਤ ਗੁਜ਼ਰੇ 77 ਸਾਲਾਂ ਤੋਂ ਪੰਜਾਬੀ ਨੂੰ ਸੂਬੇ ਦੀ ਤਾਲੀਮੀ ਤੇ ਸਰਕਾਰੀ ਜ਼ੁਬਾਨ ਬਣਾਉਣ ਤੋਂ ਇਨਕਾਰੀ ਹੈ ਤੇ ਪੰਜਾਬੀ ਮੀਡੀਅਮ ਪ੍ਰਾਇਮਰੀ ਸਕੂਲ ਖੋਲ੍ਹਣ ਤੋਂ ਇਨਕਾਰੀ ਹੈ। ਇੱਥੇ ਵੇਲੇ ਕੁਵੇਲੇ ਸਰਕਾਰੀ ਸਖਤੀਆਂ ਦੇ ਬਾਵਜੂਦ ਇੱਕ ਪੰਜਾਬੀ ਅਖਬਾਰ ਦਾ ਮੁਸਲਸਲ 35 ਵਰਿਆਂ ਤਾਈਂ ਛਪਦੇ ਰਹਿਣਾ ਇੱਕ ਮੌਜਜ਼ਾ ਨਹੀਂ ਹੈ ਤੇ ਹੋਰ ਕੀ ਹੈ। ਜਿੱਥੇ ਸੱਜਣ ਕੁਝ ਮਹੀਨਿਆਂ ਮਗਰੋਂ ਬੰਦ ਹੋ ਗਿਆ ਤੇ ਜਿੰਨੀਆਂ ਸਣੇ ਹੋਰ ਵੀ ਕਈ ਨਿਊਜ਼ ਮੈਗਜ਼ੀਨ ਪੰਜਾਬੀ ਪਰਚੇ ਪੰਜਾਬੀ ਅਦਬੀ ਪਰਚੇ ਸਰਕਾਰ ਦੀ ਐਂਟੀ ਪੰਜਾਬੀ ਪਾਲਿਸੀਆਂ ਦੇ ਸਬਬ ਲੱਖਾਂ ਦੇ ਘਾਟੇ ਕਰਕੇ ਡੁੱਬ ਗਏ, ਉੱਥੇ ਭੁਲੇਖਾ ਕਾਮਯਾਬ ਰਿਹਾ। ਕਿੱਸਾ ਮੁਖਤਸਰ ਮੁਦੱਸਰ ਇਕਬਾਲ ਭੱਟ ਹੋਰਾਂ ਦੀ ਮਾਂ ਬੋਲੀ ਨਾਲ ਕਮਿਟਮੈਂਟ ਤੇ ਬੇਪਨਾਹ ਖਲੂਸ ਤੇ ਭੁਲੇਖਾ ਟੀਮ ਦੀਆਂ ਕੋਸ਼ਿਸ਼ਾਂ ਤੇ ਅਣਥੱਕ ਮਿਹਨਤ ਦੇ ਸਬਬ ਭੁਲੇਖਾ ਅੱਜ ਪੰਜਾਬੀ ਸਹਾਫਤ ਵਿੱਚ ਇੱਕ ਰੋਲ ਮਾਡਲ ਬਣ ਚੁੱਕਿਆ ਹੈ, ਜਿਹਦੇ ਉੱਤੇ ਸਾਨੂੰ ਸਾਰਿਆਂ ਨੂੰ ਮਾਣ ਹੈ। ਮਾਂ ਬੋਲੀ ਧਰਤੀ ਮਾਂ ਪੰਜਾਬੀ ਜ਼ੁਬਾਨ ਤਹਿਰੀਕ ਪੰਜਾਬ ਦੇ ਲੋਕਾਂ ਤੇ ਪੰਜਾਬ ਦੇ ਹੱਕਾਂ ਦੇ ਤਰਜਮਾਨ ਤੇ ਰਾਖੇ ਭੁਲੇਖਾ ਨੂੰ ਇਹਦੀ 35ਵੀਂ ਵਰ੍ਹੇਗੰਢ ਦੇ ਉੱਤੇ ਨਜ਼ੀਰ ਕਹੂਟ ਵੱਲੋਂ ਪੰਜਾਬੀ ਲੈਂਗੁਏਜ ਮੂਵਮੈਂਟ ਵੱਲੋਂ ਤੇ ਕੈਨੇਡਾ ਵਸਦੇ ਸਾਰੇ ਪੰਜਾਬੀਆਂ ਵੱਲੋਂ ਲੱਖ ਲੱਖ ਵਧਾਈਆਂ ਹੋਣ। ਇਸ ਮੌਕੇ ਤੇ ਮੇਰੀ ਦੁਆ ਹੈ ਕਿ ਭੁਲੇਖਾ ਹਮੇਸ਼ਾ ਆਉਣ ਵਾਲਿਆਂ ਵੇਲਿਆਂ ਵਿੱਚ ਇਸੇ ਤਰ੍ਹਾਂ ਰੋਜ਼ ਛਪਦਾ ਰਹੇ ਤੇ ਮਾਂ ਬੋਲੀ ਤੇ ਧਰਤੀ ਮਾਂ ਦੀ ਇਸੇ ਤਰ੍ਹਾਂ ਹਮੇਸ਼ਾ ਸੇਵਾ ਕਰਦਾ ਰਹੇ। ਆਮੀਨ। ਜੀਵੇ ਪੰਜਾਬ, ਸਦਾ ਜੀਵੇ।